ਵੈਲਕਮ ਬੈਕ ਟੂ ਨਿਊਜ਼ CV84 ਵੀਅਰਸ। ਬ੍ਰੇਕ ਤੋਂ ਬਾਅਦ ਹੁਣ ਅਸੀਂ US ਮੀਡੀਆ ਕੈਨੇਡਾ ਦੇ ਸੰਚਾਲਕ JS ਧਾਲੀਵਾਲ ਜੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਤੁਹਾਨੂੰ ਅਸੀਂ ਇਹ ਵੀ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਮਿਸਟਰ ਧਾਲੀਵਾਲ ਕਿਊਬੈਕ ਦੀ ਬਲਾਕ ਕਿਊਬੈਕ ਕੋਇਸ ਪਾਰਟੀ ਨਾਲ ਸੰਬੰਧਿਤ ਹਨ, ਜਿਸ ਪਾਰਟੀ ਨੂੰ ਹਾਲ ਹੀ ਵਿੱਚ ਕਿਊਬੈਕ ਵਿੱਚ ਹੋਈਆਂ ਚੋਣਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਹੈ। ਅੱਜ ਅਸੀਂ ਇਹਨਾਂ ਨਾਲ ਕਿਊਬੈਕ ਪ੍ਰਾਂਤ ਦੀਆਂ ਚੋਣਾਂ ਸੰਬੰਧੀ ਅਤੇ ਭਾਰਤ ਦੀਆਂ ਚੋਣਾਂ ਸੰਬੰਧੀ ਗੱਲਬਾਤ ਕਰਾਂਗੇ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ JS ਧਾਲੀਵਾਲ ਫਰੋਮ ਕੈਨੇਡਾ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਕਿਊਬੈਕ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਕਿਵੇਂ ਵੇਖਦੇ ਹੋ ਅਤੇ ਆਪਣੀ ਪਾਰਟੀ ਦੀ ਹਾਰ ਦਾ ਕੀ ਕਾਰਨ ਸਮਝਦੇ ਹੋ, ਇਸ ਬਾਰੇ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਾਂ ਕਿ ਜਿਹੜੀ ਇਹ ਇਲੈਕਸ਼ਨ ਸੀਗੀ, ਇਹ ਉੱਥੋਂ ਦੀ ਸਟੇਟ ਦੀ ਇਲੈਕਸ਼ਨ ਸੀ ਔਰ ਸਟੇਟ ਦੀ ਇਲੈਕਸ਼ਨ ਜਿਹੜੀ ਪਰਤੀ ਕਿਊਬਕਵਾ ਪਾਰਟੀ ਦੇ ਨਾਂ ਦੀ ਜਿਹੜੀ ਪਾਰਟੀ ਆ ਜੀ, ਉਹਦੇ ਵੱਲੋਂ ਲੜੀ ਜਾਂਦੀ ਹੈ ਔਰ ਜਿਹੜੀ ਬਲਾਕ ਕਿਊਬੈਕ ਹੈ ਉਹ ਫੈਡਰਲ ਲੈਵਲ ਤੇ ਜਿਹੜੀ ਇਲੈਕਸ਼ਨ ਲੜਦੀ ਹੈ ਜੀ। ਔਰ ਮੈਂ ਬਲਾਕ ਕਿਊਬੈਕ ਦਾ ਮੈਂਬਰ ਰਿਹਾ, ਪਰ ਕੁਝ ਟਾਈਮ ਪਹਿਲਾਂ ਜਦੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਬਾਰੇ ਉਹਨਾਂ ਦਾ ਸਟੈਂਡ ਗਲਤ ਆਇਆ ਸੀ ਤਾਂ ਉਸ ਟਾਈਮ ਉਹਨਾਂ ਨੂੰ ਆਪਣਾ ਜਿਹੜਾ ਲੈਟਰ ਲਿਖ ਕੇ ਕਿ ਮੈਂ ਤੁਹਾਡੀ ਬਾਕੀ ਵਿਚਾਰਧਾਰਾ ਦੇ ਨਾਲ ਬਿਲਕੁਲ ਸਹਿਮਤ ਹਾਂ, ਹਾਂਜੀ, ਕਿ ਜਿਵੇਂ ਉਹ ਆਪਣੀ ਆਜ਼ਾਦੀ ਦੀ ਗੱਲ, ਆਪਣਾ ਕਲਚਰ ਬਚਾਉਣ ਦੇ ਲਈ ਕਰਦੇ ਨੇ, ਪਰ ਜਦੋਂ ਕਿਸੇ ਦੂਸਰੇ ਕਲਚਰ ਨੂੰ ਕਤਲ ਕਰਨ ਦੀ ਗੱਲ ਹੋਵੇ ਤੇ ਉੱਥੇ ਮੈਂ ਸਹਿਮਤ ਨਹੀਂ ਹਾਂ ਤੇ ਮੈਂ ਇਸ ਪਾਰਟੀ ਨੂੰ ਜਦੋਂ ਆਪਣੀ ਜਿਹੜੀ ਮੈਂਬਰਸ਼ਿਪ ਹੈ ਉਹ ਛੱਡ ਦਿੱਤੀ ਸੀ ਜੀ। ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਇਲੈਕਸ਼ਨ ਦੀ, ਹਾਂਜੀ, ਬਿਲਕੁਲ ਉਹਨਾਂ ਦੀ ਜੀ ਭਾਰਤੀ ਕਿਊਬਕਵਾ ਦੀ ਹਾਰ ਹੋਈ ਹੈ ਇਸ ਇਲੈਕਸ਼ਨ ਦੇ ਵਿੱਚ, ਕਿਉਂਕਿ ਲਿਬਰਲ ਵੱਲੋਂ 70 ਸੀਟਾਂ ਔਰ ਉਹਨਾਂ ਵੱਲੋਂ 30 ਸੀਟਾਂ ਲਈ ਜਾਣੀਆਂ ਇੱਕ ਬਹੁਤ ਵੱਡੀ ਹਾਰ ਆਪਾਂ ਮੰਨ ਸਕਦੇ ਹਾਂ ਜੀ। ਪਰ ਦੂਸਰੇ ਪਾਸੇ ਇਸ ਹਾਰ ਦਾ ਜਿਹੜਾ ਕਾਰਨ ਹੈ, ਸਹੀ ਕਾਰਨ ਛੁਪਾ ਕੇ ਖਾਸ ਕਰਕੇ ਕੁਝ ਜਿਹੜਾ ਇਸ ਟਾਈਪ ਦਾ ਮੀਡੀਆ ਜਿਨ੍ਹਾਂ ਦਾ ਜ਼ੋਰ ਲੱਗਾ ਹੋਇਆ ਕਿ ਹਿੰਦੁਸਤਾਨ ਤੋਂ ਬਾਹਰ ਵੀ ਦੋ ਗੱਲਾਂ, ਇੱਕ ਤਾਂ ਲੋਕਾਂ ਦੇ ਡਰ ਵਿੱਚ ਖੌਫ ਪੈਦਾ ਕਰ ਦਿੱਤਾ ਜਾਵੇ ਕਿ ਆਜ਼ਾਦੀ ਦੀ ਗੱਲ ਜਿਹੜੀ ਕਰਨੀ ਹੈ ਬੜੀ ਗਲਤ ਹੈ ਜੀ, ਇਹ ਤੁਹਾਡਾ ਕੋਈ ਹੱਕ ਜਾਂ ਅਧਿਕਾਰ ਨਹੀਂ ਹੈ। ਦੂਸਰੀ ਇਹ ਗੱਲ ਕਿ ਲੋਕਾਂ ਦੇ ਦਿਮਾਗ ਵਿੱਚ ਇਹ ਪਾ ਦਿੱਤੀ ਜਾਵੇ ਕਿ ਅੱਜ ਕੱਲ੍ਹ ਹਾਲਾਤ ਇਸ ਟਾਈਪ ਦੇ ਹੋ ਗਏ ਨੇ, ਇਹ ਕੋਈ ਆਜ਼ਾਦ ਹੋਣਾ ਜਾਂ ਰੈਫਰੈਂਡਮ ਮੰਗਣਾ ਇਹ ਸਾਰਾ ਕੁਝ ਫੇਲ ਹੋ ਰਿਹਾ ਹੈ। ਮੇਰਾ ਖਿਆਲ ਆ ਉਹਨਾਂ ਨੇ ਇਸ ਹਿਸਾਬ ਨਾਲ ਜਿਹੜੀ ਇਸ ਦੀ ਨਿਊਜ਼ ਨੂੰ ਗਲਤ ਢੰਗ ਨਾਲ ਜਿਹੜਾ ਪੇਸ਼ ਕੀਤਾ ਜੀ। ਪਰ ਗੱਲ ਜੇ ਅਗਰ ਉਹ ਰੈਫਰੈਂਡਮ ਦੀ ਹੁੰਦੀ ਵੀ ਆਜ਼ਾਦੀ ਕਰਕੇ ਉਹ ਹਾਰੇ ਹੈ ਤੇ ਫਿਰ ਉਹ ਪਾਰਟੀ ਨੇ ਕਦੇ ਵੀ ਪਾਵਰ ਵਿੱਚ ਨਹੀਂ ਸੀ ਆਉਣਾ। ਜੇ ਅਗਰ ਦੇਖੀਏ ਅਸੀਂ ਕਿਊਬਕ ਦੇ ਅੰਦਰ 12-13 ਇਲੈਕਸ਼ਨ ਹੋ ਚੁੱਕੇ ਨੇ, ਜਿਹਦੇ ਵਿੱਚੋਂ 6 ਇਲੈਕਸ਼ਨ ਜਿਹੜੀ ਭਾਰਤੀ ਕਿਊਬਕਵਾ ਨੇ ਜਿੱਤੇ ਨੇ। ਹੁਣ ਵੀ ਉਹ ਪਾਵਰ ਵਿੱਚ ਸੀ ਤੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਉਹਨਾਂ ਦਾ ਏਜੰਡਾ ਜਿਹੜਾ ਹੈ ਕਿ ਉਹ ਜਿਹੜਾ ਰੈਫਰੈਂਡਮ ਕਰਵਾਉਣਾ। ਅਗਰ ਇਹ ਗੱਲ ਹੁੰਦੀ ਤਾਂ ਪਾਵਰ ਵਿੱਚ ਨਾ ਆਉਂਦੇ, ਪਰ ਜਿਹੜੀ ਅਸਲ ਗੱਲ ਆ ਉਹ ਹਾਰੇ ਕਿਉਂ ਆ, ਉਹਨਾਂ ਵੱਲੋਂ ਇਹ ਮਿਸਟੇਕ ਹੋਵੇ ਜਾਂ ਗਲਤੀ ਹੋਵੇ, ਕਿਸੇ ਵੀ ਢੰਗ ਆਪਾਂ ਇਹਨੂੰ ਕਹਿ ਸਕਦੇ ਹਾਂ, ਜਿਹੜਾ ਕਿ ਉਹਨਾਂ ਨੇ ਇੱਕ ਕਿਊਬਕ ਚਾਰਟਰ ਜਿਹੜਾ ਲੈ ਕੇ ਆਂਦਾ ਸੀਗਾ, ਜਿਹੜਾ ਲਾ, ਜਿਹੜਾ ਕਿ ਉੱਥੇ ਰਹਿਣ ਵਾਲੇ ਵੱਖ-ਵੱਖ ਧਰਮਾਂ ਦੇ ਨਾਲ ਜਿਹੜੇ ਲੋਕ ਸੰਬੰਧਿਤ ਸਨ ਉਹਨਾਂ ਵਾਸਤੇ ਉਹ ਮਤਲਬ ਕਿ ਉਹਨਾਂ ਵਾਸਤੇ ਉਹ ਬੜਾ ਗਲਤ ਸੀ। ਹੁਣ ਜੇ ਦੇਖਿਆ ਜਾਵੇ ਤਾਂ ਕਿਊਬੈਕ ਦੇ ਅੰਦਰ ਮੋਸਟਲੀ 80% ਟੈਕਸੀ ਡਰਾਈਵਰ ਜਿਹੜੇ ਨੇ ਜਾਂ ਉੱਥੇ ਛੋਟੇ ਮੋਟੇ ਸਟੋਰਾਂ ਦੇ ਜਿਹੜੇ ਮਾਲਕ ਨੇ, ਡਾਲਰ ਸਟੋਰ ਹੋਵੇ ਜਾਂ ਹੋਰ ਕਈ ਕਿਸਮ ਦੇ ਸਟੋਰ ਹਨ, ਉਹ ਮੋਸਟਲੀ ਜਿਹੜੇ ਆ 70% ਮੁਸਲਮਾਨ ਧਰਮ ਦੇ ਨਾਲ ਸੰਬੰਧਿਤ ਹਨ, ਪਰ ਉਹ ਲੋਕ ਇੰਗਲਿਸ਼ ਨਹੀਂ ਫ੍ਰੈਂਚ ਬੋਲਦੇ ਹਨ। ਹੁਣ ਜਦੋਂ ਕਿਊਬੈਕ ਦੀ ਰਾਈਟ ਦੀ ਗੱਲ ਆਉਂਦੀ ਹੈ, ਰੈਫਰੈਂਡਮ ਦੀ ਗੱਲ ਆਉਂਦੀ ਹੈ, ਆਜ਼ਾਦੀ ਦੀ ਗੱਲ ਆਉਂਦੀ ਹੈ, ਆਪਣੀ ਭਾਸ਼ਾ ਨੂੰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਫ੍ਰੈਂਚ ਬੋਲਣ ਵਾਲੇ ਬਿਲਕੁਲ ਉਹਨਾਂ ਦੇ ਨਾਲ ਖੜਦੇ ਨੇ ਔਰ ਹੁਣ ਤੱਕ ਖੜੇ ਵੀ ਰਹੇ ਨੇ। ਪਰ ਜਦੋਂ ਧਾਰਮਿਕ ਚਿੰਨ੍ਹਾਂ ਦੇ ਉੱਪਰ ਜਿਹੜਾ ਇੱਕ ਡਾਕਾ ਸੀ, ਉਹਨਾਂ ਦਾ ਜਿਹੜਾ ਇੱਕ ਗਲਤ ਫੈਸਲਾ ਸੀ, ਜਦੋਂ ਉਹ ਲਿਆ ਗਿਆ, ਫਿਰ ਉਹ ਜਿਹੜੇ ਫ੍ਰੈਂਚ ਬੋਲਣ ਵਾਲੇ ਲੋਕ ਵੀ ਸੀ ਉਹਨਾਂ ਨੂੰ ਵੀ ਮੇਰਾ ਖਿਆਲ ਲੱਗਿਆ ਕਿ ਪਾਰਟੀ ਜਿਹੜਾ ਇਹ ਗਲਤ ਕਰ ਰਹੀ ਹੈ ਤੇ ਉਹਨਾਂ ਨੇ ਇੱਕ ਆਪਣਾ ਜਿਹੜਾ ਰੋਸ ਪ੍ਰਗਟ ਕੀਤਾ ਹੈ। ਸਭ ਤੋਂ ਵੱਡਾ ਜਿਹੜਾ ਮੇਰਾ ਖਿਆਲ ਉਹਨਾਂ ਨੂੰ ਨੁਕਸਾਨ ਇਹੀ ਹੋਇਆ ਕਿ ਉਹਨਾਂ ਨੇ ਜਿਹੜਾ ਧਾਰਮਿਕ ਚਿੰਨ੍ਹਾਂ ਦੇ ਉੱਪਰ ਜਿਹੜਾ ਉਹਨਾਂ ਨੇ ਜਿਹੜਾ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਸੀ, ਇਹ ਇੱਕ ਬਹੁਤ ਗਲਤ ਫੈਸਲਾ ਸੀ। ਦੂਸਰੀ ਗੱਲ ਜਿਹੜੀ ਮੈਂ ਕਹਿ ਜਾਵਾਂ ਜਾਂਦਾ ਕਿ ਜਿਹੜਾ ਕੋਈ ਰੈਫਰੈਂਡਮ ਕਰਾਉਣਾ ਜਾਂ ਕੋਈ ਆਪਣੇ ਆਪ ਦੇ ਕਲਚਰ ਨੂੰ ਜਾਂ ਵੱਖ ਕਰਨਾ, ਇਹ ਨਾ ਤਾਂ UNO ਦੇ ਮੁਤਾਬਕ ਕੋਈ ਜਿਹੜਾ ਘਿਨਾਉਣਾ ਕਰਮ ਹੈ ਤੇ ਨਾ ਹੀ ਕੈਨੇਡਾ ਦੇ ਮੁਤਾਬਕ। ਕੋਈ UNO ਔਰ ਕੈਨੇਡਾ ਦਾ ਜਿਹੜਾ
ਕਾਨੂੰਨ ਹੈ ਉਹ ਇਸ ਨੂੰ ਅਲਾਓ ਕਰਦਾ ਹੈ, ਔਰ ਪਹਿਲਾਂ ਵੀ ਰੈਫਰੈਂਡਮ ਹੋ ਚੁੱਕੇ ਨੇ, ਤੇ ਇਹ ਮੇਰਾ ਖਿਆਲ ਹੈ ਜੀ ਸਾਰੀ ਜਿਹੜੀ ਗੱਲ ਹੈ ਕਲੀਅਰ ਹੋ ਚੁੱਕੀ ਹੈ। ਅਗਰ ਤੁਹਾਡੇ ਵਿੱਚ ਕੋਈ ਹੋਰ ਕੁਐਸਚਨ ਇਸ ਦੇ ਇਲੈਕਸ਼ਨ ਦੇ ਬਾਰੇ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਜੀ ਬਿਲਕੁਲ। ਤੇ ਵੀਰ ਜੀ, ਨਹੀਂ ਅਸੀਂ ਹੁਣ ਇਸ ਇਲੈਕਸ਼ਨ ਦੇ ਬਾਰੇ ਨਹੀਂ, ਅਸੀਂ ਹੁਣ ਭਾਰਤ ਦੀਆਂ ਚੋਣਾਂ ਸੰਬੰਧੀ ਵੀ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ। ਜਿਵੇਂ ਇਸ ਵੇਲੇ ਭਾਰਤ ਦੇ ਵਿੱਚ ਪਾਰਲੀਮੈਂਟਰੀ ਚੋਣਾਂ ਚੱਲ ਰਹੀਆਂ ਨੇ, ਤੁਸੀਂ ਉਹਨਾਂ ਚੋਣ ਨਤੀਜਿਆਂ ਨੂੰ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਵੇਖਦੇ ਹੋ? ਦੇਖੋ ਜੀ, ਵੱਖ-ਵੱਖ ਮੀਡੀਆ ਰਾਹੀਂ ਵੱਖ-ਵੱਖ ਲੋਕਾਂ ਵੱਲੋਂ ਗੱਲ ਕੀਤੀ ਜਾਂਦੀ ਹੈ ਜੀ, ਔਰ ਮੈਂ ਦੋ ਗੱਲਾਂ ਇਹਦੇ ਵਿੱਚ ਕਰਨਾ ਚਾਹੂੰਗਾ ਕਿ ਇਹਨਾਂ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਆਜ਼ਾਦ ਔਰ ਗੁਲਾਮ ਲੋਕ ਕੌਣ ਹਨ, ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਕਿਸ ਟਾਈਪ ਦੀ ਹੁੰਦੀ ਹੈ, ਤੇ ਉਹ ਸਾਰਾ ਕੁਝ ਸੱਚ ਬਾਹਰ ਆ ਗਿਆ। ਔਰ ਅਗਰ ਅਸੀਂ ਸਿੱਖ ਕੌਮ ਨੂੰ ਦੇਖਦੇ ਹਾਂ ਤਾਂ ਅੱਜ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਕਿਵੇਂ ਵੀ ਹੋਵੇ, ਅੱਜ ਉਹੀ ਤਿਰੰਗਾ ਚੱਕ ਕੇ ਉਹ ਤੁਰੇ ਫਿਰਦੇ ਨੇ, ਜਿਹੜਾ ਤਿਰੰਗਾ ਟੈਂਕਾਂ ਦੇ ਉੱਪਰ ਲਾ ਕੇ ਸਾਡੇ ਹਰਿਮੰਦਰ ਸਾਹਿਬ ਦੇ ਉੱਪਰ, ਸਾਡੇ ਹੋਰ ਗੁਰਧਾਮਾਂ ਦੇ ਅੰਦਰ ਟੈਂਕ ਵਾੜੇ ਗਏ, ਸਾਨੂੰ ਕੁੱਟਿਆ ਗਿਆ, ਮਾਰਿਆ ਗਿਆ, ਉਹੀ ਤਿਰੰਗਾ ਭਾਰਤ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਲੱਗਾ ਹੋਇਆ ਹੈ, ਜਿੱਥੇ ਕਿ ਸਾਨੂੰ ਇਨਸਾਫ ਦੀ ਮੇਰਾ ਖਿਆਲ ਹੈ ਕਿ ਸੋਚ ਵੀ ਨਹੀਂ ਸਕਦੇ ਜੋ ਸਾਡੇ ਨਾਲ ਧੱਕਾ ਹੋ ਰਿਹਾ ਅੱਜ। ਔਰ ਸਿੱਖ ਕੌਮ ਨੂੰ ਵੱਖ-ਵੱਖ ਜਿਹੜੇ ਪਾਰਟੀਆਂ ਵੱਲੋਂ ਜਾਂ ਵੱਖ-ਵੱਖ ਹੋਰ ਲੋਕਾਂ ਵੱਲੋਂ ਇਹ ਮੈਸੇਜ ਦੇਣੇ ਕਿ ਤੁਸੀਂ ਭੁੱਲ ਜਾਵੋ ਜੋ ਤੁਹਾਡੇ ਕੁਝ ਉੱਪਰ ਹੋਇਆ, ਉਹਨਾਂ ਨੇ ਤਾਂ ਕਿਹਾ ਹੀ ਹੈ। ਪਰ ਅਸੀਂ ਜੇ ਅਗਰ ਤਿਰੰਗਾ ਚੱਕ ਰਹੇ ਹਾਂ, ਅਸੀਂ ਤਿਰੰਗੇ ਵਾਲਿਆਂ ਦੇ ਥੱਲੇ ਲੱਗ ਰਹੇ ਹਾਂ, ਤਿਰੰਗੇ ਵਾਲਿਆਂ ਨੂੰ ਆਪਣੇ ਲੀਡਰ ਮੰਨ ਰਹੇ ਹਾਂ, ਤੇ ਫਿਰ ਅਸੀਂ ਉਹਨਾਂ ਦੇ ਜਿਹੜੇ ਕਹੇ ਹੋਏ ਕੰਮ ਤੇ ਪੂਰਾ ਕਰ ਰਹੇ ਹਾਂ ਕਿ ਅਸੀਂ ਭੁੱਲ ਰਹੇ ਹਾਂ। ਦੂਸਰੇ ਪਾਸੇ ਜਿਹੜੀ ਆਜ਼ਾਦ ਸੋਚ ਹੈ, ਹੁਣ ਅਸੀਂ ਦੇਖਦੇ ਹਾਂ ਕਿ ਬੀਜੇਪੀ ਦਾ ਮੈਨੀਫੈਸਟੋ ਆਇਆ, ਉਹਨਾਂ ਨੇ ਸ਼ਰੇਆਮ ਦੱਸਿਆ, ਉਹਦੇ ਵਿੱਚ ਲਿਖਿਆ ਕਿ ਜਿੱਥੇ ਅਸੀਂ ਬਾਬਰੀ ਮਸਜਿਦ ਢਾਈ ਹੈ ਅਸੀਂ ਉੱਥੇ ਮੰਦਿਰ ਬਣਾਵਾਂਗੇ। ਹੁਣ ਇਹ ਤੋਂ ਕਲੀਅਰ ਹੋ ਜਾਂਦਾ ਹੈ ਕਿ ਉਸ ਦੇਸ਼ ਦੇ ਵਿੱਚ ਆਜ਼ਾਦ ਕੌਣ ਨੇ, ਗੁਲਾਮ ਕੌਣ ਨੇ, ਪਾਵਰ ਕਿਹਨਾਂ ਕੋਲੇ ਹੈ, ਔਰ ਜਿਹੜੇ ਲੋਕਾਂ ਕੋਲੇ ਪਾਵਰ ਨਹੀਂ ਹੈ ਉਹ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਨੇ। ਔਰ ਦੂਸਰੀ ਗੱਲ, ਕਈ ਵਾਰੀ ਜਦੋਂ ਗੱਲਬਾਤ ਹੁੰਦੀ ਹੈ ਸਾਡੇ ਆਪਣੇ ਭੈਣਾਂ ਭਰਾਵਾਂ ਦੇ ਨਾਲ ਕਿ ਅਸੀਂ ਆਪਣੀ ਉਸ ਪਾਰਟੀ ਨੂੰ ਜਿਹੜੀ ਕੌਮ ਦੀ ਗੱਲ ਕਰਦੀ ਹੋਵੇ, ਸਾਡੇ ਧਰਮ ਦੀ ਗੱਲ ਕਰਦੀ ਹੋਵੇ, ਉਹਨੂੰ ਵੋਟਾਂ ਪਾਈਏ, ਤੇ ਬਹੁਤਿਆਂ ਵੱਲੋਂ ਵੈਸੇ ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਇਹ ਮੀਡੀਆ ਵੱਲੋਂ ਦਿਮਾਗਾਂ ਦੇ ਵਿੱਚ ਇਸ ਟਾਈਪ ਦੀ ਜਿਹੜੀ ਗੱਲ ਹੈ ਖਾਸ ਕਰਕੇ ਗੁਲਾਮ ਲੋਕਾਂ ਦੇ ਦਿਮਾਗਾਂ ਵਿੱਚ ਜ਼ਿਆਦਾ ਅਸਰ ਕਰਦੀ ਹੈ, ਪਾਈ ਜਾਂਦੀ ਹੈ। ਤੇ ਉਹ ਕਈ ਵਾਰੀ ਗੱਲ ਕਰਦੇ ਨੇ ਜੀ ਉਹ ਫਲਾਨੀ ਪਾਰਟੀ ਨੇ ਤਾਂ ਜਿੱਤਣਾ ਨਹੀਂ ਹੈ, ਉਹਨੇ ਤਾਂ ਇੱਕ ਸੀਟ ਲੈ ਕੇ ਗਏ ਆ, ਉਹਨੇ ਤਾਂ ਉਦੋਂ ਆਇਆ ਹੋ ਗਿਆ ਸੀ, ਇਹ ਹੋ ਗਿਆ ਸੀ। ਦੇਖੋ ਇਹ ਤਾਂ ਸਾਰਾ ਕੁਝ ਕਲੀਅਰ ਆ ਕਿ ਅਗਰ ਅਸੀਂ 13 ਦੀਆਂ 13 ਸੀਟਾਂ ਵੀ ਜਿੱਤ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਚਲੇ ਜਾਂਦੇ ਆ ਤਾਂ ਹੋਣਾ ਤਾਂ ਵੀ ਕੁਝ ਨਹੀਂ ਹੈ, ਕਿਉਂਕਿ ਜਿਹੜਾ ਉਹਨਾਂ ਦਾ ਸੰਵਿਧਾਨ ਹੈ, ਜਿਹੜਾ ਉਹਨਾਂ ਦਾ ਕਾਨੂੰਨ ਹੈ, ਉਹ ਖੁਦ ਹੀ ਨਹੀਂ ਮੰਨ ਰਹੇ ਆਪਣੇ ਸੰਵਿਧਾਨ ਔਰ ਕਾਨੂੰਨ ਨੂੰ। ਤਾਂ ਤੁਸੀਂ 543 ਸੀਟਾਂ ਦੇ ਵਿੱਚ 13 ਸੀਟਾਂ ਲਿਜਾ ਕੇ ਕਿਹੜਾ ਕਾਨੂੰਨ ਉੱਥੇ ਬਣਾ ਦਿਓਗੇ? ਪਰ ਦੂਸਰੀ ਪਾਸੇ ਜਿਹੜੀ ਗੁਲਾਮ ਜਿਹੜੀ ਆਜ਼ਾਦ ਲੋਕ ਨੇ, ਜਿਹੜੇ ਉਸ ਦੇਸ਼ ਦੇ ਮਾਲਕ ਨੇ, ਜਿਨ੍ਹਾਂ ਕੋਲੇ ਪੋਲੀਟੀਕਲ ਪਾਵਰ ਆ, ਉਹਨਾਂ ਦੀ ਸੋਚ ਦੇਖੋ। ਜਿਹੜੀ ਬੀਜੇਪੀ ਕਿਸੇ ਟਾਈਮ 2 ਸੀਟਾਂ ਲੈ ਕੇ ਹਿੰਦੁਸਤਾਨ ਦੇ ਵਿੱਚ ਬੈਠੀ ਸੀ, ਉਹਨਾਂ ਦੀ ਉੱਥੇ ਉਹਨਾਂ ਨੇ ਗਵਰਨਮੈਂਟ ਵੀ ਬਣਾਈ ਹੈ, ਔਰ ਅੱਜ ਉਹ ਇੱਕ ਅਗਰ ਅੱਜ ਤੀਸਰੀ ਪਾਰਟੀ ਨਾ ਆਉਂਦੀ ਤਾਂ ਮੇਰਾ ਖਿਆਲ ਹੈ ਕਿ ਹਜੇ ਵੀ ਜਿਹੜਾ ਡਾਊਟ ਹੈ ਕਿ ਉਹ ਜਿਹੜਾ ਮੈਜੋਰਿਟੀ ਗਵਰਨਮੈਂਟ ਲੈ ਕੇ ਆਉਣਗੇ, ਅਗਰ ਅੱਜ ਨਾ ਲੈ ਕੇ ਆਏ ਤਾਂ 5 ਸਾਲਾਂ ਨੂੰ ਲੈ ਆਉਣਗੇ। ਇਹ ਬੜਾ ਮੇਰਾ ਖਿਆਲ ਹੈ ਫਰਕ ਹੈ ਦੇਖਣ ਵਾਲਾ। ਪਰ ਸਾਡੀ ਕੌਮ ਨੂੰ ਇਹ ਸੋਚਣਾ ਚਾਹੀਦਾ ਘੱਟੋ ਘੱਟ ਕਿ ਅਸੀਂ ਅਗਰ ਗੁਲਾਮ ਹੈ ਤਾਂ ਅਸੀਂ ਆਜ਼ਾਦ ਲੋਕਾਂ ਨੂੰ ਸੋਚੀਏ, ਉਹਨਾਂ ਨੂੰ ਵੇਖੀਏ ਉਹ ਕਿਉਂ ਕਾਮਯਾਬ ਨੇ, ਕਿਉਂ ਆਜ਼ਾਦ ਨੇ, ਕਿਉਂ ਉਹ ਜਿਹੜੇ ਅੱਗੇ ਵਧ ਰਹੇ ਨੇ, ਅਸੀਂ ਪਿੱਛੇ ਜਾ ਰਹੇ ਹਾਂ। ਉਹਨਾਂ ਦੀ ਸੋਚ ਨੂੰ ਘੱਟੋ ਘੱਟ ਦੇਖੀਏ ਕਿਸ ਤਰ੍ਹਾਂ ਉਹ ਆਪਣੀ ਪਾਰਟੀ ਦੇ ਨਾਲ ਜੁੜੇ ਨੇ, ਔਰ ਅਸੀਂ ਆਪਣੀਆਂ ਪਾਰਟੀਆਂ ਛੱਡ ਕੇ ਇਹਨਾਂ ਤਿਰੰਗਿਆਂ ਪਿੱਛੇ ਤੇ ਇਹਨਾਂ ਪਿੱਛੇ ਤੁਰੇ ਫਿਰਦੇ ਹਾਂ। ਬਿਲਕੁਲ ਵੀਰ ਜੀ। ਤੇ ਵੀਰ ਜੀ 2014 ਸੰਬੰਧੀ ਸਾਡੇ ਕੋਲ ਬਹੁਤ ਸਵਾਲ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਇਸੇ ਤਰ੍ਹਾਂ ਅਸੀਂ ਸਮੇਂ-ਸਮੇਂ ਤੁਹਾਨੂੰ ਅਸੀਂ ਫਿਰ ਤੋਂ ਆਪਣੀ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਵੀਰ ਜੀ ਇਜਾਜ਼ਤ ਲੈਂਦੀ ਹਾਂ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।